अस्सलाम वालेकुम अकरम साहब। वालेकुम सलाम सरदार साहब की हाल है? ठीक हो? खरीयत है? अज खैर नाल आना होया बड़ी देर बाद तुहानू ते फोन कर करके मैं कहा यार मैं दसा कि कितने माफ़ी, मैं रात दे बड़ा लेट आया मैं, इन्ने बजे किसी हल आना नहीं चाहिए। नहीं सरकार ही ठीक वो ਤੁਹਾਡੀ ਮਿਹਰਬਾਨੀ, ਤੁਸੀਂ ਤੁਹਾਡਾ ਆਪਣਾ ਘਰ है, ਮੈਨੂੰ ਪਤਾ ਮੇਰਾ ਆਪਣਾ ਘਰ बिल आया 10,000 रुपया। ਆ, ਮੇਰਾ ਆਪਣਾ ਘਰ ਹੈ ਨਾ। हाँ जी ਸਵੇਰੇ ਮੈਂ ਬਿੱਲ ਤੋਂ ਬਗੈਰ ਹੀ ਵੇਚਣਾ ਹੈ। ਆਹੋ ਘਰ ਵੀ ਮੈਂ ਤੇ ਬਿੱਲ ਵੀ ਆ ਨੂੰ ਮੇਰਾ ਬੜਾ ਪਿਆਰ ਹੈ, ਜਿਸ ਘਰ ਜਾਣਾ ਬਿੱਲ ਆ ਜਾਂਦਾ। ਹਾਂਜੀ ਕਹਿੰਦੇ ਬਿਸਮਿਲ੍ਲਾ, किसी होटल ते जांदे बिल आ जांदा। ਤੁਸੀਂ ਆਏ ਹੋ ਅੱਜ ਤੇ ਅੱਜ ਹੀ ਬਿੱਲ ਆਇਆ ਹੈ ਜੀ, ਤੇ ਬਿੱਲ ਵੀ ਦੇ ਦਿੰਦੇ। ਬਿੱਲ ਸੀ ਜਿਹੜਾ ਕਮਾਇਆ ਮੈਂ ਐਕਚੁਅਲੀ ਤੁਹਾਡੇ ਕੋਲ ਯਾਰ ਕੰਮ ਆਇਆ, ਤੇ ਬਸ ਉਹ ਇੱਕ ਇਨਕਾਰ ਨਾ ਕਰਨਾ, ਉਹ ਤੁਹਾਡੀ ਖਾਂ हुक्म करो ਕਿਸੇ सर, ਦੀ ਜ਼ਿੰਦਗੀ ਬਣ ਜਾਏਗੀ। हुक्म करो। ਤੁਸੀਂ की ਹਮੇਸ਼ਾ काम? ਫਲਾਹੀ ਕੰਮ ਕੀਤੇ, ਨੇਕੀ ਦੇ ਕੰਮ ਕੀਤੇ ਨੇ, ਤੇ ਇਹ ਵੀ ਇੱਕ ਨੇਕੀ ਦਾ ਕੰਮ ਹੈ। हुक्म करो। ਉਹ ਮੇਰੇ ਇੱਕ ਦੋਸਤ ਨੇ, ਬੜੇ ਪਿਆਰੇ ਬਚਪਨ ਦੇ ਦੋਸਤ ਨੇ, ਮਿਲਣ ਵਾਲੇ ਨੇ। अच्छा जी। ਉਹਨਾਂ ਨੇ ਇੱਥੇ ਦੁਕਾਨ ਬਣਾਈ ਏ, ਆਪਣਾ ਇਹ ਵਾਲ ਲਾਉਣ ਵਾਲੀ, ਹੇਅਰ ਟ੍ਰਾਂਸਪਲਾਂਟ ਨਹੀਂ ਹੁੰਦੀ, ਉਹ ਦੁਕਾਨ ਉਹਨਾਂ ਨੇ ਬਣਾਈ ਏ। ਤੇ ਉਹਨਾਂ ਦੀ ਬੜੀ ਖੁਆਇਸ਼ ਹੈ, ਉਹ ਕਹਿੰਦੇ ਨੇ ਅਗਰ ਅਕਰਮ ਉਦਾਸ ਸਾਹਿਬ ਸਾਡੇ ਕੋਲੋਂ ਪਹਿਲੇ ਵਾਲ ਲਵਾ ਲੈਣ ਤੇ ਸਾਡਾ ਚਲੋ ਕਾਰੋਬਾਰ ਚੱਲ ਪਏਗਾ। ਅਸੀਂ ਵੱਡੀ ਫੋਟੋ ਇੰਜ ਕਰਕੇ ਲਾਈ ਕਿ ਬੂਟੇ ਨੇ ਵੀ ਹਮ ਸੰਭਾਲਿਆ। ਮੈਂ ਕਿਹਾ ਯਾਰ ਮੈਂ ਜਾਵਾਂਗਾ, ਮੈਂ ਉਹਨੂੰ ਰਿਕੁਐਸਟ ਕਰਾਂਗਾ। ते है कौन ने? ਦੋਸਤ ਨੇ ਮੇਰੇ। ਤੁਹਾਡੇ ਦੋਸਤ? ਹਾਂ, ਮਤਲਬ ਵਾਲ ਜਿਹੜੇ ਤੁਸੀਂ ਕਹਿੰਦੇ ਨੇ ਉਹਨਾਂ ਨੇ ਤੁਹਾਨੂੰ ਉਹ ਲਾਣੇ, ਔਰ ਬਿਲਕੁਲ ਫ੍ਰੀ ਲੱਗਣੇ ਨੇ। ਉਹਨਾਂ ਕੇ ਪੈਸੇ ਅਸੀਂ ਉਹਨਾਂ ਦੀ ਬਲਕਿ ਖਿਦਮਤ ਕਰਾਂਗੇ, ਪੈਸੇ ਨਹੀਂ ਲੈਣੇ, ਵਾਲ ਲਾਣੇ ਨੇ ਉਹਨਾਂ ਨੂੰ ਜਿਹੜੇ ਤੁਸੀਂ ਕਹਿਣੇ। ਤੁਸੀਂ ਕਹੋਗੇ ਨਾ ਜੀ ਕੁੰਡਲਾਂ ਵਾਲੇ ਵਾਲ ਲਾ ਦੇਣ, ਤੁਹਾਨੂੰ ਕੁੰਡਲਾਂ ਵਾਲੇ ਲਾ ਦੇਣਗੇ। ਅਗਰ ਤੁਸੀਂ ਕਹੋਗੇ ਜੀ ਬੜੇ ਸਪੈਸੀ ਖੜੇ ਜਿਹੇ ਵਾਲ ਹੁੰਦੇ ਨੇ ਉਹ ਲਵਾਉਣੇ ਨੇ, ਉਹ ਲਾ ਦੇਣਗੇ। ਤੁਸੀਂ ਕਹੋਗੇ ਜੀ ਬੇਬੀ ਕੱਟ ਬਣ, ਉਹ ਲਾ ਦੇਣਗੇ। ਜਿਹੜੇ ਵਾਲ ਤੁਸੀਂ ਕਹਿਣੇ ਨੇ, ਤੁਸੀਂ ਕਹੋਗੇ ਨਾ ਸਾਈਕਲ ਵਾਲਾ ਵਾਲ, ਉਹ ਵੀ ਲਾ ਦੇਣਗੇ। ਤੁਸੀਂ ਕਹੋਗੇ ਨਾ ਸਾਈ ਵਾਲ, ਤੁਹਾਨੂੰ ਉਹ ਵੀ ਲਾ ਦੇਣਗੇ। ਜਿਹੜਾ ਵਾਲ ਤੁਸੀਂ ਕਹਿਣਾ, ਜਿਹੜੇ ਤੁਸੀਂ ਵਾਲ ਕਹਿਣੇ ਨੇ ਤੁਹਾਨੂੰ ਲੱਗ ਜਾਣਗੇ। ਕਹੋਗੇ ਨਾ ਜਿਹੜਾ ਦਿਲ 'ਚ ਵਾਲ ਪੈਂਦਾ, ਉਹ ਵੀ ਲਾ ਦੇਣਗੇ। ਸਿਰਫ ਤੁਸੀਂ ਹਾਂ ਕਰਨੀ ਹੈ ਤੇ ਵਾਲ ਉਹਨਾਂ ਨੇ ਲੈ ਕੇ ਤਿਆਰ ਬੈਠੇ ਨੇ, ਕਹਿੰਦੇ ਅਕਰਮ ਸਾਹਿਬ ਲੈ ਇਹ ਉਹਨਾਂ ਕੰਮ ਸ਼ੁਰੂ ਕਰਨਾ। ਹਾਂ ਕੰਮ ਸ਼ੁਰੂ ਕਰਨਾ ਨਾ ਉਹਨਾਂ ਨੇ। ਪਹਿਲੇ ਕਹਿੰਦੇ ਨੇ ਕਿ ਪਹਿਲੇ ਜਦੋਂ ਤੁਹਾਡਾ ਕਦਮ ਪੈ ਜਾਏਗਾ, ਬਬਰਕਤ ਕਦਮ ਪੈ ਜਾਏਗਾ ਅਕਰਮ ਸਾਹਿਬ ਦਾ, ਔਰ ਸਾਡੇ ਕੋਲ ਵਾਲ ਲਵਾਉਣਗੇ, ਸਾਡੀ ਜ਼ਰਾ ਪੂਰੀ ਦੁਨੀਆ ਤੇ ਪਬਲਿਸਿਟੀ ਹੋਏਗੀ ਕਿ ਬੂਟੇ ਨੇ ਸਾਡੇ ਕੋਲੋਂ ਵਾਲ ਲਵਾਏ। ਮਤਲਬ ਕਿ ਉਹ ਵਾਲ ਲਾ ਕੇ ਆਪਣਾ ਕੰਮ ਸ਼ੁਰੂ ਕਰ ਲੈਣਗੇ, ਮੇਰਾ ਕੰਮ ਬੰਦ ਕਰਾ ਦੇਣਗੇ। ਤੁਹਾਡਾ ਕੰਮ ਕਿਉਂ ਬੰਦ ਹੋਣਾ? ਨਹੀਂ ਕਿਤੇ ਮੈਨੂੰ ਵੇਖਿਆ ਵਾਲਾਂ ਦੇ ਵਿੱਚ, ਦੱਸੋ ਕਦੀ ਮੈਂ ਗਿੱਲੇ ਕਰਕੇ ਤੁਹਾਡੇ ਤੇ ਛਿੱਟੇ ਪਾਏ ਹੋਣ? ਨਹੀਂ ਮੈਂ ਖੈਰ ਨਾਲ ਦੱਸੋ ਸਹੀ, ਕਦੀ ਤੁਹਾਡੇ ਬੂਹੇ ਅੱਗੇ ਮੈਂ ਢੋਲ ਵਾਲਾ ਲਾ ਕੇ ਤੇ ਇੰਨੇ ਘੁਮਾਏ ਹੋਣ ਵਾਲ? ਦੱਸੋ ਕਦੀ ਜ਼ਿੰਦਗੀ ਦੇ ਵਿੱਚ? ਤੁਸੀਂ ਤਾਂ ਮੈਨੂੰ ਛੋਟੇ ਹੁੰਦਿਆਂ ਤੋਂ ਜਾਣਦੇ ਹੋ, ਕਦੀ ਜ਼ਿੰਦਗੀ 'ਚ ਆਪਣੀ 'ਚ ਤੁਸੀਂ ਮੇਰੇ ਸਿਰ ਤੇ ਵਾਲ ਵੇਖੇ? ਮੈਂ ਕਿਸੇ ਦਾ ਵੀ ਡਿੱਗਾ ਵੇਖਿਆ ਵਾਲ? ਨਹੀਂ ਮੈਂ ਕਹਿੰਦਾ ਕਦੀ ਤੇ ਤੁਹਾਡੇ ਵਾਲ ਹੋਣਗੇ ਨਾ। ਦੱਸੋ। ਅੱਛਾ, ਹਰ ਬੰਦੇ ਦੀ ਇਹੋ ਜਿਹੀ ਖੁਆਇਸ਼ ਹੁੰਦੀ ਹੈ ਮੇਰੇ ਵਾਲ ਹੁੰਦੇ। ਤੁਹਾਡੀ ਨਹੀਂ ਖੁਆਇਸ਼ ਕਿ ਤੁਹਾਨੂੰ ਉਹਨੇ ਰਿਕੁਐਸਟ ਕਰਨਗੇ ਯਾਰ ਵਾਲ ਲਾਈ ਦੇਣ, ਤੇ ਤੁਸੀਂ ਲਵਾ ਨਹੀਂ ਰਹੇ। ਦੁਕਾਨ ਕਿੱਥੇ ਉਹਨਾਂ ਦੀ? ਇਹ ਦੁਕਾਨ ਇੱਥੇ ਸਬਨਾਬਾਦ ਹੀ। ਸ਼ੀਸ਼ੇ ਸ਼ੂਸ਼ੇ ਉਹਨਾਂ ਲਵਾ ਲਏ? ਆ ਸ਼ੀਸ਼ੇ ਲੱਗੇ ਨੇ, ਬਸ ਤੁਹਾਡੀ ਹਾਂ ਦੀ ਲੋੜ ਹੈ। ਤੇ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦੇ ਇਫਤਤਾਹ ਹੋਣ ਤੋਂ ਪਹਿਲਾਂ ਉਹਨਾਂ ਦੇ ਸ਼ੀਸ਼ੇ ਸ਼ੂਸ਼ੇ ਟੁੱਟ ਜਾਣ? ਯਾਰ ਇਹ 'ਚ ਲੜਨ ਵਾਲੀ ਕਿਹੜੀ ਗੱਲ ਹੈ? ਨਹੀਂ ਸਰਦਾਰ ਸਾਹਿਬ, ਕੋਈ ਗੱਲ ਕਰਨ ਵਾਲੀ ਕਰੋ। ਮੈਂ ਕਿਹਾ ਪਤਾ ਨਹੀਂ ਕਿਹੜੀ ਗੱਲ ਹੈ। ਅੱਛਾ ਜ਼ਰਾ ਤੁਸੀਂ ਸੋਚੋ ਕਿ ਫਿਲਮ ਦੇ ਹੀਰੋ ਔਰ ਤੁਹਾਡੇ ਵਾਲ ਇੱਥੇ ਤੱਕ ਹੋਣ, ਔਰ ਤੁਸੀਂ ਮਤਲਬ ਸੰਜੇ ਦੱਤ ਵੀ ਲੱਗ ਰਹੇ ਹੋ ਹਲਕੇ ਹਲਕੇ ਜੀ। ਜਾਂ ਤੁਸੀਂ ਸ਼ਾਨ ਕੱਟ ਕਰਾਇਆ ਹੋਵੇ ਜਾਂ ਮੁਅੰਮਰ ਰਾਣਾ ਕੱਟ ਕਰਾਇਆ ਹੋਵੇ, ਜੀ। ਕਿੰਨਾ ਸੋਹਣਾ ਲੱਗੇ। ਜੀ। ਹੈ ਜੀ। ਤੇ ਮੈਂ ਉਹਨਾਂ ਦਾ ਕੱਟ ਕਰਾਇਆ ਹੋਵੇ ਤਾਂ ਉਹਨਾਂ ਦੀ ਫਿਲਮ ਦੇ ਵਿੱਚ ਮੈਂ ਹੋਵਾਂ, ਉਹਨਾਂ ਮੈਨੂੰ ਕੱਟ ਕਰਾਇਆ ਹੋਵੇ। ਇੰਨੀ ਗੱਲ ਤਾਂ ਸਾਹਿਬ ਏਡੀ ਕਿਹੜੀ ਮੈਨੂੰ ਟੈਨਸ਼ਨ ਪਈ ਹੈ ਕਿ ਮੈਂ ਵਾਲ ਲਵਾ ਕੇ ਤੇ ਹੀਰੋ ਇੱਕ ਫਿਲਮ 'ਚ ਆ ਜਾਵਾਂ? ਉਹ ਫਿਲਮ ਖਰੇ ਚੱਲੇ ਨਾ ਚੱਲੇ, ਮੇਰਾ ਕੰਮ ਚੱਲਣ ਡਿਆ ਨਾ। ਇਹ ਨਹੀਂ ਠੀਕ। ਅੱਲਾ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ, ਅੱਲਾ ਤੁਹਾਨੂੰ ਦਿਨ ਦੂਣੀ ਰਾਤ ਚੁਗਣੀ ਤਰੱਕੀ ਦੇਵੇ। ਮੈਂ ਕਹਿੰਦਾ ਤੁਸੀਂ ਚਲੋ ਇੱਕ ਵਾਰੀ ਉਹਨਾਂ ਦਾ ਦਿਲ ਰਹਿ ਜਾਏਗਾ, ਇੱਕ ਵਾਰੀ ਵਾਲ ਲਵਾ ਲਓ, ਠੀਕ ਹੈ। ਅਗਰ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਆਈ ਤੇ ਫਿਰ ਟਿੰਡ ਕਰਾ ਲੈਣਾ। ਟਿੰਡ ਕਰਾਉਣ ਲੱਗੇ ਕਿਹੜਾ ਟਾਈਮ ਲੱਗਦਾ? ਕਿਸੇ ਨੇ ਭੈੜੀ ਗੱਲ ਕਰੋ, ਆਪ ਟਿੰਡ ਕਰ ਦਿੰਦਾ। ਇਹ ਤੇ ਗੱਲ ਤੁਹਾਡੀ ਠੀਕ ਹੈ, ਚਲੋ ਉਹਨਾਂ ਦਾ ਵੀ ਕੰਮ ਬਣ ਜਾਏਗਾ। ਤੇ ਲਾਉਂਦੇ ਕਿਵੇਂ ਨੇ? ਜਿਵੇਂ ਤੁਸੀਂ ਸਮਝੋ ਕਿ ਉਹ ਮੁੰਜੀ ਨਹੀਂ ਲੱਗਦੀ, ਮੁੰਜੀ ਲੱਗਦੀ ਨਾ। ਅੱਛਾ ਅੱਛਾ, ਪਹਿਲਾਂ ਮੇਰੇ ਸਿਰ ਤੇ ਟਰੈਕਟਰ ਫੇਰਨਗੇ, ਹਲ ਵਾਹਣਗੇ, ਫਿਰ ਉਹਦੇ ਉੱਤੇ ਸੁਹਾਗਾ ਫੇਰਨਗੇ, ਫਿਰ ਉਹਦੇ ਉੱਤੇ ਪਾਣੀ ਛੱਡਣਗੇ, ਉਹ ਪੋਲਾ ਹੋ ਜਾਏਗਾ, ਫਿਰ ਵਾਲ ਕਿਤੇ ਲਿਆ ਕੇ ਤੇ ਫਿਰ ਕੱਲਾ ਕੱਲਾ ਵਾਲ ਇੰਜ ਨੱਪਣਗੇ ਜ਼ਮੀਨ ਦੇ ਵਿੱਚ। ਦੇਖੋ ਤੁਸੀਂ ਉਹ ਜ਼ਿਮੀਦਾਰ ਬੰਦੇ ਨੇ, ਤੁਸੀਂ ਜ਼ਿਮੀਦਾਰੇ ਤਰੀਕੇ ਨਾਲ ਸੋਚ ਰਹੇ ਕਿ ਵਾਲ ਇੰਜ ਲੱਗਦੇ ਨੇ, ਉਹ ਇੰਜ ਵਾਲ ਲੱਗਦੇ ਨੇ। ਉਹ ਹਲਕੇ ਹਲਕੇ ਜਿਹਨਾਂ ਨੇ ਟੱਕ ਲਾਣੇ ਵਿੱਚ ਸਿਰ ਦੇ ਨੇ, ਤੇ ਟੱਕ ਲਾ ਕੇ ਵਿੱਚ ਉਹਨਾਂ ਨੇ ਵਾਲ ਇੰਜ ਪਾ ਕੇ ਤੇ ਟਾਂਕਾ ਲਾ ਦੇਣਾ। ਔਰ ਇਹ ਕਹਿੰਦੇ ਨੇ 2 ਮਹੀਨੇ ਤਕਲੀਫ ਰਹੇਗੀ ਸਿਰ ਦੀ, ਉਸ ਤੋਂ ਬਾਅਦ ਕਹਿੰਦੇ ਸਾਰੀ ਜ਼ਿੰਦਗੀ ਤਕਲੀਫ ਨਹੀਂ ਹੋਏਗੀ। ਫਿਰ ਵਾਲ ਵਧਣਗੇ ਵੀ, ਫਿਰ ਤੁਸੀਂ ਵੀ ਹਮਾਮ ਤੇ ਟੌਰ ਨਾ ਜਾਓ, ਉਹਨੂੰ ਕਹਿਣਾ ਜ਼ਰਾ ਇੱਥੋਂ ਛੋਟੇ ਕਰਦੇ, ਇੱਥੋਂ ਛੋਟੇ ਕਰਦੇ। ਕਿੰਨਾ ਮਜ਼ਾ ਹੈਗਾ ਜ਼ਿੰਦਗੀ ਦਾ ਯਾਰ। ਤੁਹਾਡੇ ਦੋਸਤ ਨੇ ਤੇ ਮੈਂ ਹਾਮੀ ਭਰਨ ਲੱਗਾ, ਉਹਨਾਂ ਨੂੰ ਕੋਈ 70 ਕਰੋੜ ਰੁਪਈਆ ਮੈਂ ਲਾਉਂਗਾ ਵਾਲਾਂ ਦਾ। ਹਾਂਜੀ, ਉਹ ਟੱਕ ਲਾ ਲਾ ਕੇ ਲਾਣੇ ਨੇ ਉਹਨਾਂ ਨੇ, ਮੇਰੇ ਟੱਕ ਲਾ ਲਾ ਕੇ ਵਾਲ। ਇਹ ਸਿਰ ਇਹ ਜਾਂ ਕੋਈ ਜ਼ਮੀਨ ਦਾ ਬਣਿਆ ਜਾਂ ਮਿੱਟੀ ਦਾ ਬਣਿਆ? ਮੈਨੂੰ ਦੱਸੋ ਤਾਂ ਸਹੀ।
ਯਾਰ ਮੈਂ ਚਾਹ ਸੀ ਇੱਕ ਵਾਰੀ ਹਲਕੀ ਜਿਹੀ ਟਰਾਈ ਕਰਦੇ ਕਿ ਸੋਹਣਾ ਯਾਰ ਹੀਰੋ ਦੀ ਖੁਆਇਸ਼ ਹੁੰਦੀ ਹੈ। ਐਂ ਸਾਡੇ ਕਿੰਨੇ ਹੀਰੋ ਸਨ ਵਿਗਾਂ ਲਾ ਲਾ ਕੇ ਕੰਮ ਕਰਦੇ ਰਹੇ ਨੇ ਤੇ ਉਹ ਤੁਹਾਨੂੰ ਲਾ ਰਹੇ ਨੇ ਵਾਲ। ਕਿਹੜੇ ਵਿਗਾਂ ਕਿਹਨਾਂ ਨੇ ਲਾਈਆਂ? ਯਾਰ ਸਾਡਾ ਕੋਈ ਹੀਰੋ ਦੱਸੋ, ਰਾਈ ਸੁਲਤਾਨ ਰਾਈ ਸਾਹਿਬ ਸਨ, ਉਹ ਵੀ ਵਿਗ ਲਾਉਂਦੇ ਸਨ। ਠੀਕ ਹੈ, ਸੁਪਰਸਟਾਰ ਸਨ, ਸੁਪਰਸਟਾਰ ਸਨ, ਲੇਕਿਨ ਵੇਖੋ ਨਾ ਉਹਨਾਂ ਵਿਗ ਲਾਉਂਦੇ ਹਨ। ਵਿਗ ਲਾਉਂਦੇ ਤੇ ਸੀ। ਤੁਸੀਂ ਮੈਨੂੰ ਫਿਲਮ ਦੇ ਦਿਓ, ਮੈਂ ਵਿਗ ਲਾ ਕੇ ਕਰ ਲਾਂਗਾ। ਮੈਂ ਉਹਨਾਂ ਦੀ ਵਿਗ ਕੋਈ ਚੁੱਕ ਕੇ ਸਿਰ ਤੇ ਰੱਖ ਲਾਂਗਾ। ਤੁਸੀਂ ਮੈਨੂੰ ਆਹ ਟੱਕਾਂ ਟੁੱਕਾਂ ਵਾਲੇ ਪਾਸੇ ਕਿਉਂ ਖੜਨ ਦੇ? ਚਲੋ ਤੁਸੀਂ ਪੂਰੇ ਨਾ ਲਓ, ਤੁਸੀਂ ਕਰੋ ਅੱਧੇ ਲਵਾ ਲਓ, ਜੇ ਚੰਗੇ ਲੱਗਣਗੇ ਤਾਂ ਫਿਰ ਪੂਰੇ ਲਵਾ ਲਓ। ਚਲੋ ਠੀਕ ਹੈ, ਫਿਰ ਇਹ ਪਿੱਛੇ ਪਿੱਛੇ ਲਾ ਦਿਓ, ਕਿਉਂਕਿ ਅੱਗੋਂ ਮੈਨੂੰ ਟਿੰਡ ਚਾਹੀਦੀ, ਮੈਨੂੰ ਟਿੰਡ ਨਜ਼ਰ ਆਣੀ ਚਾਹੀਦੀ, ਵੇਖਣ ਵਾਲਿਆਂ ਨੂੰ ਟਿੰਡ ਨਜ਼ਰ ਆਣੀ ਚਾਹੀਦੀ। ਮੈਨੂੰ ਵਾਲਾਂ ਦਾ ਕੋਈ ਸ਼ੌਕ। ਯਾਰ ਉਹਨਾਂ ਦੀ ਖੁਆਇਸ਼, ਕਹਿੰਦੇ ਬੂਟਾ ਸਾਨੂੰ ਜਿਹੜਾ ਬੂਟਾ ਹੈ ਨਾ ਜੀ, ਅਸੀਂ ਉਹਨੂੰ ਪੱਤਿਆਂ ਸਮੇਤ ਵੇਖਣਾ ਚਾਹੁੰਦੇ। ਖੈਰ ਹੋ ਜੇ ਤੁਹਾਡੀ। ਮੈਂ ਵਾਲ ਵੇਖਾਂ ਜਾਂ ਆਪਣੇ ਬਾਲ ਵੇਖਾਂ, ਮੈਨੂੰ ਇਹ ਸਿਰਫ ਦੱਸ ਦਿਓ ਮੇਰੇ ਬਾਲਾਂ ਨੂੰ ਕਿੰਨੇ ਖਵਾਉਣਾ। ਤੁਹਾਡੇ ਦੋਸਤਾਂ ਦਾ ਹਮਾਮ ਚੱਲੇ ਨਾ ਚੱਲੇ, ਉਹਨਾਂ ਦੀ ਦੁਕਾਨ ਚੱਲੇ ਨਾ ਚੱਲੇ, ਉਹਨਾਂ ਕੋਲ ਵਾਲ ਲਾਉਣ ਵਾਲੀ ਤੁਸੀਂ ਕੋਈ ਹੋਰ ਕੋਈ ਸ਼ੈ ਲਾ ਲੈਣੋ। ਨਹੀਂ, ਮੈਂ ਤੁਹਾਡੀ ਪ੍ਰੋਬਲਮ ਸੁਣੀ, ਮੇਰੇ ਖਿਆਲ ਤੁਹਾਨੂੰ ਡਰ ਲੱਗਦਾ। ਨਹੀਂ, ਉਹਨਾਂ ਵਾਲ ਲਾਉਣ ਦੇ ਕਿਉਂ ਸੋਚਿਆ? ਕਿਤੇ ਖਰਬੂਜ਼ਾ ਲਾ ਲੈਣ, ਸਿੰਘਾੜੇ ਲਾ ਲੈਣ, ਗਰਮੀਆਂ 'ਚ ਬਰਫ਼ ਲਾ ਲੈਣ, ਹਾਂਜੀ, ਕਿਸੇ ਅੰਦਰ ਵੜ ਕੇ ਕੁੰਡੀ ਲਾ ਲੈਣ, ਮੇਰੇ ਵਾਲ ਕਿਉਂ ਲਾਉਣ ਤੁਰੇ ਨੇ? ਮੈਨੂੰ ਸਮਝ ਆ ਗਈ ਤੁਹਾਨੂੰ ਨਾ, ਇਸ ਕਈ ਬੰਦੇ ਨੂੰ ਖੌਫ ਹੁੰਦਾ ਹੈ ਕਿ ਯਾਰ ਮੈਨੂੰ ਤਕਲੀਫ ਹੋਏਗੀ, ਉਹ ਕਦੇ ਸੁੱਤਿਆ ਵੀ ਲਾ ਸਕਦੇ। ਤੁਸੀਂ ਸੁੱਤੇ ਹੋਗੇ ਤੁਹਾਡੇ ਵਾਲ ਲੱਗ ਜਾਣਗੇ ਅਗਰ ਤੁਸੀਂ ਆਫਰ ਦਿਓ ਤੇ। ਵਾਹ ਵਾਹ, ਰੋਈ ਦੇ ਲੱਗਣੇ ਨੇ ਕਿ ਮੈਂ ਸੁੱਤਾ ਤੇ ਸਰਾਣੇ ਚੋਂ ਨਿਕਲ ਕੇ ਵਾਲ ਲੱਗ ਗਏ। ਸਮਝਿਆ ਹੋ ਕਿ ਸ਼ਾਇਦ ਤੁਸੀਂ ਫਿਰ ਕੋਈ ਐਗਰੀਮੈਂਟ ਕੀਤਾ ਹੈ, ਇਹ ਪੰਜਾਬੀ ਫਿਲਮ ਜਿਹੜੀ ਤੁਸੀਂ ਕਰਕੇ ਆਉਂਦੇ ਹੋ ਚੜ੍ਹਦੇ ਪੰਜਾਬ ਦੀ, ਉਹਨਾਂ ਤੁਹਾਨੂੰ ਕਿਹਾ ਵਾਲ ਨਹੀਂ ਲਵਾਉਣੇ? ਨਹੀਂ ਜੀ, ਉਹਨਾਂ ਨੇ ਵਾਲ ਲਵਾਉਣ ਦਾ ਨਹੀਂ ਕਿਹਾ ਜਾਂ ਕਿਸੇ ਨੇ ਕਿਹਾ, ਲੇਕਿਨ ਤੁਸੀਂ ਇਸ ਗੱਲ ਤੇ ਜ਼ਿੱਦ ਕਿਉਂ ਕਰੀ ਜਾਂਦੇ? ਉਹ ਯਾਰ ਮੈਂ ਚਾਹੁੰਦਾ ਕਿ ਚਲੋ ਲਵਾ ਲਓ, ਕਿਸੇ ਦੇ ਬੜੇ ਦਿਲ 'ਚ ਕਿਸੇ ਦੀ ਖੁਆਇਸ਼ ਹੋ ਗਈ ਮੈਂ ਤੁਹਾਨੂੰ ਵਾਲਾਂ ਤੋਂ ਫੜਾਂ, ਕਿਸੇ ਦੀ ਖੁਆਇਸ਼ ਪੂਰੀ ਹੋ ਜਾਏਗੀ, ਇੰਨੇ ਨਾਲ ਕੀ ਹੁੰਦਾ ਹੈ? ਮੈਂ ਖੁਆਇਸ਼ ਪੂਰੀ ਕਰਾਂ ਜਾਂ ਘਰ ਦੇ ਖਰਚੇ ਪੂਰੇ ਕਰਾਂ, ਮੈਨੂੰ ਇਹ ਤਾਂ ਦੱਸੋ ਨਾ। ਤੁਸੀਂ ਕਿਉਂ ਇਹੋ ਜਿਹੀ ਗੱਲ ਕਰਨ ਡਏ ਹੋ ਸਰਦਾਰ ਸਾਹਿਬ? ਮੈਂ ਤੁਹਾਡੀ ਇੱਜ਼ਤ ਕਰਨਾ। ਤੁਸੀਂ ਅੱਧੀ ਰਾਤ ਤੋਂ 3 ਵਜਣ ਡਏ ਨੇ ਤੇ ਤੁਸੀਂ ਆ ਕੇ ਕਿਹੜੇ ਨੂੰ ਫੰਡਾ ਪਾ ਬੈਠੇ ਹੋ ਜੀ? ਮੈਂ ਤਾਂ ਯਾਰ ਰਿਕੁਐਸਟ ਹੈ ਕਿ ਉਹ ਵਿਚਾਰਿਆਂ ਦਾ ਬੜਾ ਦਿਲ ਟੁੱਟੇ, ਕੋਈ ਯਤੀਮ ਬੱਚੇ ਨੇ ਦੁਕਾਨ ਬਣਾਈ ਸੀ, ਮੈਂ ਕਿਹਾ ਚਲੋ ਸ਼ਾਇਦ ਤੁਸੀਂ ਯਤੀਮਾਂ ਦੇ ਕੰਮ ਆ ਜਾਓ, ਮਗਰ ਤੁਸੀਂ ਇਨਕਾਰ ਕੀਤਾ। ਤੁਹਾਡੇ ਵਾਲਦਾ ਹੈ ਨਾ? ਨਹੀਂ, ਮੈਂ ਤੁਹਾਡੇ ਕੰਮ ਨਹੀਂ ਆਇਆ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ, ਤੁਹਾਨੂੰ ਖਾਣ ਪੀਣ ਦਾ ਪੁੱਛਿਆ, ਫਰੂਟ ਰੋਟੀ, ਮੈਂ ਤੁਹਾਡੇ ਕੰਮ ਨਹੀਂ ਆਇਆ? ਨਹੀਂ, ਕੰਮ ਸਾਰੇ ਯਤੀਮਾਂ ਦਾ ਮੈਂ ਠੇਕਾ ਲਿਆ? ਉਹ ਯਾਰ ਮੈਨੂੰ ਦੱਸੋ, ਮੈਂ ਆਪ ਯਤੀਮ ਹਾਂ। ਉਹਨਾਂ ਨੂੰ ਕਹੋ ਕਿਸੇ ਯਤੀਮ ਨਾਲ ਇਸ ਤਰ੍ਹਾਂ ਨਹੀਂ ਕਰੀਦਾ, ਕਿਸੇ ਦੀ ਰੋਜ਼ੀ ਨਹੀਂ ਬੰਦ ਕਰੀਦੀ, ਰੋਟੀ ਨਹੀਂ ਬੰਦ ਕਰੀਦੀ। ਉਹ ਤੇ ਮੇਰੇ ਕੰਮ ਦੇ ਪਿੱਛੇ ਪਏ ਨੇ। ਉਹ ਨਹੀਂ ਯਾਰ, ਕੰਮ ਦੇ ਤੁਹਾਡੇ ਇਤਨੇ ਫੈਨ ਨੇ, ਉਹਨਾਂ ਨੇ ਤੁਹਾਡੀ ਫਿਲਮ ਲੱਗੀ ਚੱਲ ਮੇਰਾ ਪੁੱਤ, ਉਹ ਕਹਿੰਦੇ ਜੀ 8 ਵਾਰੀ ਵੇਖੀ ਹੈ ਜੀ। ਕਿੰਨੇ ਜੀ? ਉਹਨਾਂ ਨੇ ਮੇਰੇ ਕੋਲ ਫਿਲਮ ਦੇ ਪੈਸੇ ਲੈ ਲੈਣ ਜਿੰਨੀ ਵਾਰੀ ਉਹਨੂੰ ਵੇਖੀ। ਮੈਂ ਵਾਲ ਨਹੀਂ ਦਵਾਉਣਾ। ਲੋ ਜੀ, ਉਹ ਭਾਈ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਰਿਕੁਐਸਟ ਕੀਤੀ, ਆ ਗਏ ਨਹੀਂ ਮੰਨ ਰਹੇ ਵਾਲ ਲਵਾਉਣ ਲਈ, ਤੇ ਤੁਸੀਂ ਕੋਈ ਦੇਖ ਲਓ, ਕੋਈ ਤਰੀਕਾ ਕਰ ਲਓ, ਸ਼ਾਇਦ ਹੋਰ ਬੰਦੇ ਪਾ ਲਓ, ਸ਼ਾਇਦ ਵਾਲ ਲਵਾ ਲੈਣ। ਤੁਸੀਂ ਕਰੋ ਕੋਈ ਉੱਥੋਂ ਕੈਂਟ ਤੋਂ ਬੰਦੇ ਪਾਓ, ਕੋਈ ਨਾਲੇ ਰਾਹ ਵਾਲੀ ਤੋਂ, ਹਾਂਜੀ, ਸ਼ਾਇਦ ਉਹਨਾਂ ਦੀ ਮੰਨ ਲੈਣ, ਮੇਰੀ ਨਹੀਂ ਮੰਨੀ। ਮੈਂ ਤੁਹਾਡੇ ਕੋਲ ਮਾਜ਼ਰਤ ਚਾਹੁੰਦਾ, ਤੇ ਮੈਂ ਫਿਰ ਤੁਸੀਂ ਸੋਚ ਲਓ, ਕੱਲ ਤੱਕ ਮੈਂ ਫਿਰ ਆ ਜਾਵਾਂਗਾ। ਸੋਚਣ ਦਾ ਮੈਂ ਉਦੋਂ ਦਾ ਗਿਆ ਜਦੋਂ ਦੀ ਤੁਸੀਂ ਇਹ ਗੱਲ ਕੀਤੀ ਕਿ ਤੁਸੀਂ ਕਿਉਂ ਮੈਨੂੰ ਕਹਿਣ ਡਏ ਹੋ ਇਹ ਗੱਲ? ਯਾਰ ਮੈਂ ਚਾਹੁੰਦਾ ਕਿ ਤੇਰਾ ਵੀ ਕੋਈ ਇੰਜ ਕਰਕੇ ਦੁਕਾਨ ਤੇ ਜਾਵੇ, ਉਹਨੂੰ ਪੁੱਛੇ ਯਾਰ ਮੇਰੇ ਵਾਲਾਂ ਲਈ ਸ਼ੈਂਪੂ ਕਿਹੜਾ ਅੱਛਾ ਰਹੇਗਾ। ਸਾਰੀ ਜ਼ਿੰਦਗੀ ਹੈ ਤੁਸੀਂ ਯਾਰ ਸਰਦਾਰ ਸਾਹਿਬ, ਕਦੋਂ ਮੇਰੇ ਕੋਲ ਟਾਈਮ ਹੈ ਕਿ ਮੈਂ ਕਰਿਆਨੇ ਵਾਲੇ ਨਾਲ ਜਾ ਕੇ ਗੁਫ਼ਤਗੂ ਕਰਦਾ ਰਹਾਂ ਕਿ ਮੇਰੇ ਵਾਲਾਂ ਲਈ ਸ਼ੈਂਪੂ ਕਿਹੜਾ ਅੱਛਾ ਰਹੇਗਾ, ਇਹਨਾਂ ਤੇ ਰਬੜ ਕਿਹੜਾ ਚੜੇਗਾ, ਇਹਨਾਂ ਤੇ ਕੰਘੀ ਕਿਹੜੀ ਫੇਰਾਂਗਾ ਮੈਂ, ਮੈਨੂੰ ਜੂਆਂ ਕੱਢਣ ਵਾਲੀ ਕੰਘੀ ਦੇ ਦਿਓ। ਮੈਂ ਕਾਹਦੇ ਲਈ ਇਹਨਾਂ ਕੰਮਾਂ 'ਚ ਪੈਂਦਾ ਫਿਰ? ਨਹੀਂ ਜੀ, ਜਵਾਬ ਹੀ ਭਾਜੀ, ਤੇ ਮੈਂ ਕੁਛ ਨਹੀਂ ਕਹਿ ਸਕਦਾ। ਅੱਲਾ ਹਾਫਿਜ਼, ਫਿਰ ਮੁਲਾਕਾਤ ਹੋਏਗੀ।